ਸੋ ਰਮਨ ਜੀ, ਵੱਧ ਰਹੀਆਂ ਗੈਸ ਦੀਆਂ ਪ੍ਰਾਈਸਿਸ ਨੂੰ ਲੈ ਕੇ ਅੱਜ ਇੱਕ ਖਬਰ ਇਹ ਆ ਰਹੀ ਆ ਵੀ ਜਿਹੜਾ ਰਾਸ਼ਟਰੀ ਭੰਡਾਰ ਹੁੰਦਾ ਤੇਲ ਦਾ, ਉਹਦੇ ਵਿੱਚੋਂ ਮਿਲੀਅਨ ਬੈਰਲ ਐਵਰੀ ਡੇ ਜਿਹੜੇ ਹੁਣ ਕੱਢੇ ਜਾਣਗੇ ਜਿਹੜੀ ਇਨਫਲੇਸ਼ਨ ਦੇ ਉੱਤੇ ਕਾਬੂ ਪਾਉਣ ਦੇ ਲਈ। ਸੋ ਬਾਈਡਨ ਹੁਣਾਂ ਨੇ ਐਡਮਿਨਿਸਟ੍ਰੇਸ਼ਨ ਨੇ ਅਨਾਉਂਸ ਕੀਤਾ ਆ ਵੀ 1 ਮਿਲੀਅਨ ਬੈਰਲਸ ਆਫ ਆਇਲ ਡੇਲੀ ਯੂਐਸ ਰਿਜ਼ਰਵ ਦੇ ਵਿੱਚੋਂ ਜਿਹੜੇ ਆ ਉਹ ਹੁਣ ਕੱਢੇ ਜਾਣਗੇ ਇਨਫਲੇਸ਼ਨ ਤੇ ਕਾਬੂ ਪਾਉਣ ਦੇ ਲਈ। ਮਹੀਨਾ ਪਹਿਲਾਂ ਦੇ ਨਾਲੋਂ 62% ਗੈਸ ਜਿਹੜੀ ਆ ਨੈਸ਼ਨਲ ਐਵਰੇਜ ਉਹ ਤਾਂ ਨੂੰ ਜਿਹੜੀ ਉਹ ਗਈ ਹੈਗੀ ਆ। ਸੋ ਕੋਸ਼ਿਸ਼ਾਂ ਇਹਨਾਂ ਦੀਆਂ ਜਿਹੜੀਆਂ ਚੱਲ ਰਹੀਆਂ ਨੇ, ਪਰ ਕਿਸੇ ਤਰੀਕੇ ਦੇ ਨਾਲ ਕਾਬੂ ਜਿਹੜਾ ਉਹ ਨਹੀਂ ਆ ਰਿਹਾ। ਤੇ ਇਸ ਤਰੀਕੇ ਦੇ ਨਾਲ ਆਪਾਂ ਓਬਵੀਅਸਲੀ ਆਪਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਆ ਫਿਊਲ ਸਰਚਾਰਜ ਤੇ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ, ਜੇ ਤੁਸੀਂ ਥੋੜਾ ਜਿਹਾ ਹੋਰ ਐਕਸਪਲੇਨ ਕਰ ਦਿਓ ਥੋੜੀ ਐਜੂਕੇਸ਼ਨਲ ਪਰਪਸ ਤੋਂ ਵੀ ਇਹ ਫਿਊਲ ਸਰਚਾਰਜ ਜਿਹੜਾ ਆ ਉਹ ਕਿਸ ਤਰੀਕੇ ਦੇ ਨਾਲ ਇੱਕ ਟਰੱਕਰ ਦੇ ਲਈ, ਇੱਕ ਕੰਪਨੀ ਦੇ ਲਈ ਉਹ ਲਾਹੇਵੰਦ ਆ, ਉਹਨੂੰ ਕਿੱਦਾਂ ਆਪਣੇ ਕੰਟਰੈਕਟ ਦੇ ਵਿੱਚ ਲੈ ਕੇ ਆਉਣਾ। ਬਿਲਕੁਲ ਰਾਜਕਰਨ, ਜਿਹੜਾ ਤੁਹਾਡਾ ਕੁਐਸਚਨ ਹੈਗਾ ਉਹ ਵੈਰੀ ਇੰਪੋਰਟੈਂਟ ਹੈਗਾ, ਪਰ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ, ਜਿਹੜੀਆਂ ਗੱਲਾਂ ਬਾਤਾਂ ਹੈਗੀਆਂ, ਮੈਨੂੰ ਥੋੜਾ ਜਿਹਾ ਡਿਸਟਰੈਕਸ਼ਨ ਹੋ ਗਈ ਰਾਜਕਰਨ ਤੇਰੀ ਗੱਲਬਾਤ ਦੇ ਵਿੱਚ, ਤੇ ਮੈਨੂੰ ਕੁਐਸਚਨ ਪੂਰਾ ਸਮਝ ਨਹੀਂ ਆਇਆ ਤੂੰ ਕਿੱਥੋਂ ਪੁੱਛਿਆ ਸੀਗਾ। ਹਾਂਜੀ, ਮੈਂ ਗੱਲ ਤੇ ਕਰ ਰਿਹਾ ਸੀਗਾ ਵੀ ਕਿਉਂਕਿ ਪ੍ਰਾਈਸਾਂ ਜਿਹੜੀਆਂ ਲਗਾਤਾਰ ਵੱਧ ਆ, ਉਹਦੇ ਲਈ ਬਾਈਡਨ ਹੁਣਾਂ ਨੇ ਮਿਲੀਅਨ ਬੈਰਲ ਐਵਰੀ ਡੇ ਜਿਹੜਾ ਕੀਤਾ, ਪਰ ਜਿਹੜੇ ਟਰੱਕਰ ਆ ਖੁਦ ਇਸ ਚੀਜ਼ ਤੋਂ, ਜਿਹੜੇ ਵੱਧ ਰਹੇ ਭਾਵਾਂ ਤੋਂ ਆਪਣੇ ਆਪ ਨੂੰ ਕਿੱਦਾਂ ਬਚਾ ਸਕਦੇ ਹੈਗੇ ਨੇ? ਕੋਈ ਹੈ ਇਸ ਦੇ ਵਿੱਚ ਜਿਹੜਾ ਫਿਊਲ ਸਰਚਾਰਜ ਤੁਸੀਂ ਅਕਸਰ ਗੱਲ ਕਰਦੇ ਹੁੰਦੇ? ਜਿਹੜਾ ਦੇਖੋ ਇੰਪੋਰਟੈਂਟ ਹੈ ਬਹੁਤ ਜ਼ਿਆਦਾ ਇਹ ਚੀਜ਼ ਜਿਹੜੀ ਆ, ਕਿਉਂਕਿ ਬਿਗੇਸਟ ਜਿਹੜਾ ਐਕਸਪੈਂਸ ਹੁੰਦਾ ਆ ਉਹ ਤੁਹਾਡਾ ਫਿਊਲ ਦਾ ਹੀ ਹੁੰਦਾ ਆ, ਟਰੱਕਰ ਦਾ। ਸੋ ਫਿਊਲ ਦੇ ਉੱਤੇ ਇਹ ਹੁੰਦਾ ਕਿ ਤੁਸੀਂ ਜਿੱਥੇ ਵੀ ਕੰਮ ਕਰਦੇ ਹੈਗੇ ਆ, ਜਿਨ੍ਹਾਂ ਦੇ ਨਾਲ ਵੀ ਕੰਮ ਕਰਦੇ ਹੈਗੇ ਆ, ਜਿਹੜਾ ਫਿਊਲ ਸਰਚਾਰਜ ਹੈਗਾ ਆ, ਟਰੱਕਿੰਗ ਕੰਪਨੀਜ਼ ਉਹ ਡਿਮਾਂਡ ਕਰ ਸਕਦੀਆਂ ਹੈਗੀਆਂ ਬ੍ਰੋਕਰਸ ਨੂੰ ਔਰ ਸ਼ਿਪਰਸ ਨੂੰ, ਕਿਉਂਕਿ ਫਿਊਲ ਸਰਚਾਰਜ ਜਿਹੜਾ ਆ ਉਹ ਜਿੱਦਾਂ ਜਿੱਦਾਂ ਪ੍ਰਾਈਸਿਸ ਉੱਪਰ ਜਾਂਦੀਆਂ ਉੱਦਾਂ ਦਾ ਫਿਊਲ ਸਰਚਾਰਜ ਜਿਹੜਾ ਵੱਧਦਾ ਆ। ਸੋ ਇਹਦੇ ਵਿੱਚ ਜਿਹੜਾ ਡਿਸਕਾਊਂਟ ਕਾਰਡਸ ਹੈਗੇ ਆ, ਤੁਸੀਂ ਮੈਕਸਿਮਮ ਯੂਜ਼ ਕਰੋ ਡਿਸਕਾਊਂਟਸ ਕਾਰਡਸ, ਜਿੰਨੇ ਵੀ ਯੂਜ਼ ਕਰ ਸਕਦੇ ਆ। ਜਿਹੜਾ ਤੁਹਾਨੂੰ ਸਭ ਤੋਂ ਵਧੀਆ ਡਿਸਕਾਊਂਟ ਦੇ ਰਿਹਾ ਹੈਗਾ ਉਹ ਕਾਰਡ ਯੂਜ਼ ਕਰੋ, ਪਲੱਸ ਉਹਦੇ ਨਾਲ ਨਾਲ ਆਪਣਾ ਜਿਹੜਾ ਆ ਫਿਊਲ ਸਰਚਾਰਜ ਆ ਉਹ ਲੈਣ ਦੀ ਕੋਸ਼ਿਸ਼ ਕਰੋ, ਉਹ ਨੈਗੋਸ਼ੀਏਟ ਕਰਨ ਦੀ ਕੋਸ਼ਿਸ਼ ਕਰੋ। ਅੱਜ ਦੀ ਤਰੀਕ ਦੇ ਵਿੱਚ 70 ਤੋਂ 80 ਸੈਂਟ ਜਿਹੜਾ ਫਿਊਲ ਡਿਸਕਾਊਂਟ ਆ ਉਹ ਆਪਣਾ 70 ਤੋਂ 80 ਸੈਂਟ ਜਿਹੜਾ ਫਿਊਲ ਸਰਚਾਰਜ ਜਿਹੜਾ ਪਰ ਮਾਈਲ ਦਾ ਉਹ ਮਿਲ ਰਿਹਾ ਹੈਗਾ। ਸੋ ਕੋਸ਼ਿਸ਼ ਕਰੋ ਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਨੈਗੋਸ਼ੀਏਟ ਕਰੋ ਕੰਪਨੀਜ਼ ਦੇ ਨਾਲ, ਬ੍ਰੋਕਰਸ ਦੇ ਨਾਲ। ਤੇ ਉਸ ਤੋਂ ਬਾਅਦ ਦੇ ਵਿੱਚ ਰਾਜਕਰਨ ਜਿਹੜੀ ਇਸ ਵੇਲੇ ਕੁਛ ਪ੍ਰਾਈਸ ਗਾਊਜਿੰਗ ਵੀ ਹੋ ਰਹੀ ਆ, ਕਿਉਂਕਿ ਇੱਕ ਨਾਰਮਲ ਸਟੇਸ਼ਨ ਹੈਗਾ ਉੱਤੇ ਪ੍ਰਾਈਸ ਦਾ ਤੇ ਵੱਡੀਆਂ ਜਿਹੜੀਆਂ ਚੇਨਸ ਹੈਗੀਆਂ ਉਹਨਾਂ ਦੇ ਪ੍ਰਾਈਸ ਦਾ ਆਲਮੋਸਟ ਡਾਲਰ ਦਾ ਫਰਕ ਹੁੰਦਾ ਆ। ਸੋ ਆਲਮੋਸਟ ਪ੍ਰਾਈਸ ਗਾਊਜਿੰਗ ਵੀ ਹੋ ਰਹੀ ਹੈਗੀ ਆ, ਪਰ ਜਿਹੜਾ ਆਪਣਾ ਧਿਆਨ ਰੱਖਣਾ ਔਰ ਆਪਣੇ ਹਿਸਾਬ ਦੇ ਨਾਲ ਚੱਲਣਾ ਉਹ ਤਾਂ ਆਪ ਨੂੰ ਹੀ ਦੇਖਣਾ ਪੈਣਾ ਜੀ। ਇਸੇ ਦਰਮਿਆਨ ਬਹੁਤ ਸਾਰੇ ਜਿਹੜੇ ਟਰੱਕਰਸ ਆ ਡੀਜ਼ਲ ਪ੍ਰਾਈਸਿਸ ਨੂੰ ਲੈ ਕੇ ਇਹ ਚੇਤਾਵਨੀ ਕਹਿ ਲਓ ਜਾਂ ਇਸ ਪਾਸੇ ਵੱਲ ਨੂੰ ਇਸ਼ਾਰਾ ਕਰ ਰਹੇ ਆ। ਉਹ ਕਹਿ ਰਹੇ ਆ ਵੀ ਦੇ ਆਰ ਗੋਇੰਗ ਟੂ ਹੈਵ ਅ ਲੋਟ ਆਫ ਬੈਂਕਰਪਸੀਜ਼। ਜਿਹੜੇ ਆਪਾਂ ਦੇਖ ਰਹੇ ਆ ਵੀ ਆਲਰੇਡੀ ਬਹੁਤ ਹੀ ਛੋਟੇ ਮਾਰਜਨ ਦੇ ਉੱਤੇ ਪ੍ਰਾਈਸ, ਲੋਡ ਦਾ ਪ੍ਰਾਈਸ ਚੱਕ ਕੇ ਚੱਲਦੇ ਆ। ਡੀਜ਼ਲ ਦੇ ਪ੍ਰਾਈਸ ਵਧਣ ਦੇ ਨਾਲ ਫਿਊਲ ਸਰਚਾਰਜ ਉਹਨਾਂ ਨੇ ਕੰਟਰੈਕਟ ਦੇ ਵਿੱਚ ਐਡ ਨਹੀਂ ਕੀਤਾ ਹੋਇਆ, ਉਹਨਾਂ ਦਾ ਪ੍ਰਾਈਸ ਆਲਰੇਡੀ ਉਹ ਜਿਹੜਾ ਮੁਨਾਫਾ ਮਾੜਾ ਮੋਟਾ ਸੀਗਾ ਉਹ ਵੀ ਜਿਹੜਾ ਉਹ ਨਿਕਲ ਜਾਣਾ, ਤੇ ਫਿਰ ਚਲਾਊਗਾ ਕੀ ਤੇ ਕਰੂਗਾ ਕੀ। ਸੋ ਇਹ ਡੈਫੀਨੇਟਲੀ ਇੱਕ ਖਤਰਾ ਜਿਹੜਾ ਉਹ ਬਣਿਆ। ਜੀ ਬਿਲਕੁਲ ਰਾਜਕਰਨ, ਹਮੇਸ਼ਾ ਤੋਂ ਆਪਾਂ ਗੱਲ ਕੀਤੀ ਸੀਗੀ ਕਿ ਜਿਹੜੀ ਮਾਹੌਲ ਜਿਹੜਾ ਹੈਗਾ ਆ ਉਹ ਜਿੰਨੀ ਦੇਰ ਤੱਕ ਤੁਹਾਨੂੰ ਆਪਣਾ ਕਾਸਟ ਨਹੀਂ ਪਤਾ ਹੈਗੀ, ਜੇ ਤੁਸੀਂ ਆਪਣੀ ਕਾਸਟ ਨਹੀਂ ਕੰਟਰੋਲ 'ਚ ਰੱਖ ਸਕਦੇ, ਫਿਰ ਤੁਹਾਡਾ ਜਿਹੜਾ ਪ੍ਰੋਫਿਟ ਮਾਰਜਨ ਹੈਗਾ ਉਹਦਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਪ੍ਰੋਫਿਟ ਮਾਰਜਨ ਹੈ ਕਿ ਜਸਟ ਪੇਰੋਲ ਹੀ ਤੁਹਾਡਾ ਬਣਿਆ ਜਾਂ ਤਨਖਾਹ ਹੀ ਇਕੱਲੀ ਬਚੀ ਹੈ। ਸੋ ਡਿਪੈਂਡ ਕਰਦਾ ਹੈਗਾ ਕਿ ਤੁਸੀਂ ਕਿਸ ਤਰ੍ਹਾਂ ਜਿਹੜੀ ਆ ਇਸ ਵੇਲੇ ਇਸ ਇੰਡਸਟਰੀ ਦੇ ਵਿੱਚ ਕਿੱਦਾਂ ਤੁਸੀਂ ਬਿਹੇਵ ਕਰਦੇ ਆ, ਕਿੱਦਾਂ ਤੁਸੀਂ ਰਿਐਕਟ ਕਰਦੇ ਆ। ਅਜੇ ਵੀ ਜਿਹੜੀਆਂ ਇਕਵਿਪਮੈਂਟ ਪ੍ਰਾਈਸਿਸ ਹੈਗੀਆਂ ਉਹ ਅਜੇ ਵੀ ਕਾਫੀ ਸਟੱਡੀ ਚੱਲਦੀਆਂ ਹੈਗੀਆਂ, ਅਜੇ ਵੀ ਇਕਵਿਪਮੈਂਟ ਦੀਆਂ ਪ੍ਰਾਈਸਿਸ ਥੱਲੇ ਨਹੀਂ ਆ ਰਹੀਆਂ ਹੈਗੀਆਂ। ਸੋ ਮੇਰੇ ਖਿਆਲ ਦੇ ਵਿੱਚ ਜਿਹੜੇ ਨੰਬਰਸ ਹੈਗੇ ਆ ਉਹ ਵਰਕ ਕਰਨੇ ਜ਼ਰੂਰੀ ਹੈਗੇ ਆ। ਜੇ ਤੁਹਾਡੇ ਨੰਬਰਸ ਵਰਕ ਨਹੀਂ ਕਰਦੇ ਹੈਗੇ
ਦੈਨ देयर इज नो ਬੈਨੀਫਿਟ, ਹੈ ਨਾ। ਤੇ ਮੈਨੂੰ ਕੱਲ ਵੀ ਕਿਸੇ ਦੀ ਕਾਲ ਆਈ ਸੀ ਰਾਜਗੜ੍ਹ, ਜੀ ਤੇ ਉਹ ਗੱਲ ਕਹਿ ਰਹੇ ਸੀਗੇ ਕਿ ਸਾਨੂੰ ਟਰੱਕਾਂ ਦੇ ਨਾਲ ਬਹੁਤ ਪਿਆਰ ਆ ਮੈਨੂੰ, ਇਸ ਕਰਕੇ ਮੈਂ ਲਾਇਸੈਂਸ ਲੈਣਾ ਚਾਹੁੰਦਾ, ਪਰ ਮੈਨੂੰ ਇੰਗਲਿਸ਼ ਨਹੀਂ ਆਉਂਦੀ। ਤੇ ਫਿਰ ਮੈਂ ਉਹਨਾਂ ਨੂੰ ਇਹੋ ਹੀ ਕਿਹਾ ਸੀਗਾ ਕਿ ਵੀ ਜੀ ਵੀ ਤੁਸੀਂ ਹੋਰ ਕੋਈ ਕਿੱਤਾ ਦੇਖ ਸਕਦੇ ਆ, ਹੋਰ ਕੁਛ ਨਾ ਕੁਛ ਕਰ ਸਕਦੇ ਹੈਗੇ, ਕਿਉਂਕਿ ਅੱਜ ਦਾ ਤੁਸੀਂ ਟੈਸਟ ਹੋ ਸਕਦਾ ਉਹ ਕਹਿੰਦੇ ਵੀ ਸਾਡੇ ਲਾਗੇ ਹੈਗੇ ਆ, ਉਹ ਉਹਨਾਂ ਨੂੰ ਤਾਂ ਮੇਰੇ ਤੋਂ ਵੀ ਘੱਟ ਇੰਗਲਿਸ਼ ਆਉਂਦੀ ਆ, ਤਾਂ ਉਹ ਲਾਇਸੈਂਸ ਲੈ ਆਏ ਆ। ਮੈਂ ਕਿਹਾ ਭਾਜੀ ਉਹ ਲੈ ਆਏ ਜ਼ਰੂਰ, ਪਰ ਦੇਖੋ ਰੋਡ ਤੇ ਬਹੁਤ ਜ਼ਿਆਦਾ ਤੰਗ ਹੋਣਗੇ ਗਾ, ਬਾਹਰ ਜਾ ਕੇ ਜੀ ਡੌਕ ਤੇ ਤੰਗ ਹੋਣਾ, ਰੋਡ ਤੇ ਡਾਇਰੈਕਸ਼ਨਾਂ ਨਹੀਂ ਪੜ੍ਹੀਆਂ ਜਾਣੀਆਂ, ਬਹੁਤ ਪ੍ਰੋਬਲਮ ਆ ਜਾਂਦੀ ਆ। ਤੇ ਸੋ ਇਦਾਂ ਦੀ ਚੀਜ਼ ਹੈ, ਜੇ ਤੁਸੀਂ ਇੰਡਸਟਰੀ ਦੇ ਕਾਬਲ ਹੈਗੇ ਆ, ਜੀ ਸਦਕੇ ਜੀ ਆਇਆਂ ਨੂੰ ਜ਼ਰੂਰ ਆਓ। ਜੇ ਤੁਹਾਨੂੰ ਲੱਗਦਾ ਆ ਕਿ ਮੈਂ ਇਸ ਕਰਕੇ ਆ ਰਿਹਾ ਕਿਉਂਕਿ ਮੇਰਾ ਗੁਆਂਢੀ ਨੇ ਕੰਮ ਕੀਤਾ, ਜਾਂ ਇਸ ਕਰਕੇ ਮੈਂ ਟਰੱਕ ਲੈ ਰਿਹਾ ਕਿਉਂਕਿ ਮੇਰੇ ਦੋਸਤ ਨੇ ਲਿਆ ਹੈਗਾ, ਜਾਂ ਮਾਸੀ ਦੇ ਮੁੰਡੇ ਨੇ ਲਿਆ, ਚਾਚੇ ਦੇ ਮੁੰਡੇ ਨੇ ਲਿਆ, ਫਿਰ ਇਹ ਗਲਤੀ ਨਾ ਕਰਿਓ, ਕਿਉਂਕਿ ਇਹ ਇੰਡਸਟਰੀ ਜਿਹੜੀ ਬੜੀ ਬੇਰਹਿਮ ਇੰਡਸਟਰੀ ਆ, ਇਹ ਜਿੰਨਾ ਪੈਸਾ ਦਿੰਦੀ ਆ ਨਾ, ਇਹ ਉਹਨਾਂ ਜਦੋਂ ਲੈ ਕੇ ਜਾਂਦੀ ਆ, ਫਿਰ ਇਹ ਸਾਰਾ ਕੁਛ ਲੈ ਜਾਂਦੀ ਹੈ। ਸੋ ਇਸ ਇੰਡਸਟਰੀ ਦੇ ਵਿੱਚ ਇਹ ਧਿਆਨ ਨਾਲ ਆਓ, ਧਿਆਨ ਦੇ ਨਾਲ ਚੱਲੋ।